अस्सलाम वालेकुम जी। उम्मीद करना कि सारे ठीक हो ते अच्छा जी। स्किट दा दूसरा पार्ट और बाकी जी जेह्ड़े स्टूडेंट ने थ्योरी पास कर ਲਈ है मेरे व्हाट्सएप नंबर ते अपना PDF सेंड कर दिओ ताकि दूसरे दोस्तां नाल भी शेयर हो जाए। और नਵੇਂ स्टूडेंट जिन्हां हले नवां पढ़ना शुरू कीता है, 1-2 दिन होए ने, उन्हां वास्ते कि स्टार्टिंग विच एक ते समझ नहीं आउंदी बिल्कुल। इस तरह लगता है कि सब कुछ उत्तों दी गुजर रहा, मैनू कोई समझ नहीं आनी या इत्थों मैनू समझ नहीं आनी। ये चीज़ नॉर्मल है, पहले 2-4 दिन हो जाना ठीक है। हर किसी नाल ते नहीं हुंदा, लेकिन ज़्यादातर बंदियां नाल ये चीज़ होंदी है। ਤੇ ਜਦੋਂ ਹੀ ਤੁਸੀਂ 1-2 ਦਿਨ ਪੜ੍ਹੋਗੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ, ਤੁਹਾਨੂੰ ਆਪਣੇ ਆਪ ਇਸ ਚੀਜ਼ ਦਾ ਅਹਿਸਾਸ ਹੋ ਜਾਏਗਾ ਕਿ ਮੈਂ ਲਾਇਸੈਂਸ ਕਰ ਸਕਦਾ। ਠੀਕ ਹੈ ਜੀ। ਔਰ ਕੋਰਸ ਜਿਹੜਾ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਪੂਰੇ ਦਾ ਪੂਰਾ ਕੋਰਸ ਇਸ ਚੈਨਲ ਤੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਸਿਰਫ ਐਪਲੀਕੇਸ਼ਨ ਕਰਨੀ ਜੇ ਵੈਬ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਔਰ ਇਹ ਐਪਲੀਕੇਸ਼ਨ ਵੀ ਫ੍ਰੀ ਹੈ, ਕੋਈ ਪੈਸਿਆਂ ਨਾਲ ਨਹੀਂ। ਤੇ ਦੂਸਰਾ, ਜਿਨ੍ਹਾਂ ਦੀਆਂ ਗਲਤੀਆਂ ਨਹੀਂ ਘਟ ਰਹੀਆਂ ਉਹਨਾਂ ਵਾਸਤੇ ਕਿ ਆਰਗੂਮੈਂਟ ਹੀ ਕਰੋ ਜਿੰਨੇ ਕਰ ਸਕਦੇ ਹੋ। ਅਗਰ ਗਲਤੀਆਂ ਤੁਹਾਡੀਆਂ ਨਹੀਂ ਵੀ, ਮਤਲਬ ਗਲਤੀਆਂ ਨਹੀਂ ਵੀ ਹੁੰਦੀਆਂ ਤੇ ਫਿਰ ਵੀ ਆਰਗੂਮੈਂਟ ਤੇ ਕਰਨੇ ਹੀ ਕਰਨੇ ਨੇ, ਕਿਉਂਕਿ ਇਹੀ ਤਰੀਕਾ ਹੈ ਤਿਆਰੀ ਕਰਨੇ ਦਾ। ਵੀਡੀਓ ਵੇਖੋ, ਫਿਰ ਬਾਅਦ ਵਿੱਚ ਉਨੇ ਹੀ ਪੇਜ ਦੀ ਜਾ ਕੇ ਆਰਗੂਮੈਂਟ ਕਰੋ ਔਰ ਕੋਸ਼ਿਸ਼ ਕਰੋ ਜਿਤਨੀ ਦੇਰ ਇੱਕ ਪੇਜ ਤੋਂ ਜ਼ੀਰੋ ਗਲਤੀ ਨਹੀਂ ਹੁੰਦੀ ਅਗਲੇ ਪੇਜ ਤੇ ਨਹੀਂ ਜਾਣਾ। ਠੀਕ ਹੈ ਜੀ। ਤੇ ਜਿਹੜੇ ਦੋਸਤ ਇਗਜ਼ਾਮੇ ਦੇਣੇ ਦਾ ਸੋਚ ਰਹੇ ਨੇ, ਅਗਰ ਉਹਨਾਂ ਦੀਆਂ ਗਲਤੀਆਂ 4-5 ਜਾਂ ਕਦੀ ਕਿਧਰੇ 6 ਵੀ ਹੋ ਜਾਂਦੀਆਂ ਨੇ ਤੇ ਉਹਨੂੰ ਚਾਹੀਦਾ ਆਪਣੇ ਇਗਜ਼ਾਮੇ ਦੀ ਡੇਟ ਲੈ ਲਵੇ, ਕਿਉਂਕਿ ਇਹ ਸਿਰਫ ਤੁਸੀਂ ਰਿਪੀਟ ਕਰਦਿਆਂ ਜਾਣਾ। ਪਹਿਲੀ ਦਫਾ ਅਗਰ ਤੁਸੀਂ ਇੱਕ ਵਾਰੀ ਬੁੱਕ ਪੜ੍ਹੀਏ, ਮਤਲਬ ਹੈ ਪੂਰਾ ਕੋਰਸ ਰਿਪੀਟ ਕਰ ਲਿਆ, ਵੇਖ ਲਿਆ, ਵੀਡੀਓ ਸ਼ੀਡੀਓ ਆਰਗੂਮੈਂਟ ਕਰ ਲਏ ਨੇ। ਅਗਰ ਤੁਹਾਡੀਆਂ ਗਲਤੀਆਂ 4-5-6 ਹੋ ਰਹੀਆਂ ਨੇ, ਠੀਕ ਹੈ, ਤੁਸੀਂ ਦੂਸਰੀ ਦਫਾ ਸਟਾਰਟ ਕਰੋ। ਦੂਸਰੀ ਦਫਾ ਕੰਪਲੀਟ ਕਰਨੇ ਤੱਕ ਤੁਹਾਡੀਆਂ ਇਹ ਗਲਤੀਆਂ ਜਿਹੜੀਆਂ ਨੇ 0 1 2 ਤੱਕ 3 ਤੱਕ ਆ ਜਾਣਗੀਆਂ। ਠੀਕ ਹੈ ਜੀ। ਤੇ ਪਹਿਲੀ ਦਫਾ ਘੱਟ ਬੰਦੇ ਹੁੰਦੇ ਨੇ ਜਿਹੜੇ ਪਹਿਲੀ ਦਫਾ ਵਿੱਚ ਹੀ ਆਪਣੇ 0 ਗਲਤੀ ਤੱਕ ਲੈ ਹੁੰਦੇ ਨੇ। ਦੂਸਰੀ ਦਫਾ ਰਿਪੀਟ ਕਰੋ ਤੇ ਆਪਣੇ ਆਪ ਤੁਹਾਡੀਆਂ 0 ਗਲਤੀਆਂ ਤੱਕ ਆ ਜਾਣਗੀਆਂ। ਤੇ ਚਲੋ ਜੀ, ਬਾਕੀ ਜਲਦੀ ਨਾਲ ਸਕੇਦਾ ਵੇਖਦੇ ਹਾਂ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ। 16 ਨੰਬਰ, ਇਨ ਕਾਜ਼ੋ ਦੀ ਅਰੈਸਟੋ ਪ੍ਰੋਲungato in galleria, ਕਹਿੰਦਾ ਉਹ ਸੂਰਤ ਜਦੋਂ ਗੈਲਰੀ ਵਿੱਚ ਜ਼ਿਆਦਾ ਦੇਰ ਰੁਕਦੇ ਹੋ। per la formazione di una fila di veicoli, ਗੱਡੀਆਂ ਦੀਆਂ ਲਾਈਨਾਂ ਬਣਨੇ ਦੀ ਵਜ੍ਹਾ ਤੋਂ। ਇਹ dannoso, ਫਿਰ ਕਹਿੰਦਾ ਉੱਥੇ ਨੁਕਸਾਨਦੇਹ ਹੋਵੇਗਾ ਜਦੋਂ ਤੁਸੀਂ ਗੈਲਰੀ ਦੇ ਵਿੱਚ ਰੁਕ ਗਏ ਹੋ, ਉੱਥੇ ਨੁਕਸਾਨਦੇਹ ਹੋਵੇਗਾ। per la salute, ਸਿਹਤ ਦੇ ਵਾਸਤੇ। azionare il comando, ਉਹ ਬਟਨ ਆਨ ਕਰਨਾ। del circolo dell'aria all'interno del veicolo, ਵਈ ਉਹ ਹੀ ਬਟਨ ਆਨ ਕਰਨਾ ਜਿਹੜਾ ਗੱਡੀ ਅੰਦਰੋਂ ਹੀ ਆਪਣੀ ਹਵਾ, ਮਤਲਬ ਅੰਦਰ ਜਿਹੜੀ ਹਵਾ ਹੈ ਨਾ ਉਹਨੂੰ ਹੀ ਅੰਦਰ ਚਲਾਉਂਦੀ ਰਹੇ, ਸਰਕਲ ਕਰਦੀ ਰਹੇ। ਕਹਿੰਦਾ ਉਹ ਬਟਨ ਆਨ ਕਰਨਾ ਉੱਥੇ ਨੁਕਸਾਨਦੇਹ ਹੋਵੇਗਾ। ਫਾਲਸਾ ਜੀ। ਹੁਣ ਕਿਉਂ ਗੱਡੀ ਦੇ ਵਿੱਚ ਆਪਸ਼ਨ ਹੁੰਦਾ ਹੈ, ਤੁਸੀਂ ਬਟਨ ਦਬਾ ਸਕਦੇ ਹੋ ਵੀ ਗੱਡੀ ਬਾਹਰੋਂ ਤਾਜ਼ਾ ਹਵਾ ਲੈ ਕੇ ਅੰਦਰ ਦੇਵੇ, ਜਿਹੜੇ ਅੰਦਰ ਬੰਦੇ ਬੈਠੇ ਨੇ ਉਹਨਾਂ ਨੂੰ, ਜਾਂ ਜਿਹੜੀ ਗੱਡੀ ਦੇ ਅੰਦਰ ਹੀ ਹਵਾ ਮੌਜੂਦ ਹੈ ਉਹਨੂੰ ਹੀ ਅੰਦਰ ਜਿਹੜੀ ਹੈ ਉਹ ਚਲਾਉਂਦੀ ਰਹੇ, ਸਰਕਲ ਕਰਦੀ ਰਹੇ। ਠੀਕ ਹੈ ਜੀ। ਇਹ ਹੁਣ ਕਹਿ ਰਿਹਾ ਕਿ ਤੁਸੀਂ ਗੈਲਰੀ ਵਿੱਚ ਰੁਕ ਗਏ ਹੋ, ਉੱਥੇ ਲਾਈਨਾਂ ਬਣ ਗਈਆਂ ਨੇ, ਗੱਡੀਆਂ ਦੀਆਂ ਟ੍ਰੈਫਿਕ ਬਲਾਕ ਹੋ ਗਈ ਹੈ, ਤੇ ਇੱਥੇ ਉਹ ਬਟਨ ਆਨ ਕਰਨਾ ਨੁਕਸਾਨਦੇਹ ਹੋਵੇਗਾ ਜਿਹੜਾ ਗੱਡੀ ਦੇ ਅੰਦਰੋਂ ਹੀ ਹਵਾ ਲੈ ਕੇ ਅੰਦਰ ਸਰਕਲ ਕਰਦਾ ਰਹਿੰਦਾ ਹੈ। ਫਾਲਸੋ ਜੀ, ਇੱਥੇ ਬਾਹਰੋਂ ਹਵਾ ਜਿਹੜੀ ਗੱਡੀ ਅੰਦਰ ਦੇਵੇਗੀ ਉਹ ਨੁਕਸਾਨਦੇਹ ਹੋਵੇਗਾ, ਕਿਉਂਕਿ ਬਾਹਰ ਸਾਰਾ ਧੂੰਆਂ ਬਣਿਆ ਟ੍ਰੈਫਿਕ ਬਲਾਕ ਹੋਣੇ ਦੀ ਵਜ੍ਹਾ ਤੋਂ। 17 ਨੰਬਰ ਜੀ, ਪਨੇਲੋ ਇੰਪੋਰਟਾਂਤੇ ਵੇ, ਐਗਜ਼ਾਮ ਵਿੱਚ ਆਉਂਦੀ ਹੈ ਬਾਰ-ਬਾਰ। in presenza del segnale raffigurato è ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਦੇ ਵਿੱਚ। ਇਹ del semaforo a tre luci, ਤੇ ਇਸ਼ਾਰਾ ਤਿੰਨਾਂ ਲਾਈਟਾਂ ਵਾਲਾ ਇਹਦੀ ਮੌਜੂਦਗੀ ਵਿੱਚ। abbiamo la precedenza, ਕਹਿੰਦਾ ਸਾਡੀ ਪਹਿਲ ਹੈ। anche se il semaforo a luce rossa, ਭਾਵੇਂ ਇਸ਼ਾਰੇ ਦੀ ਰੈੱਡ ਲਾਈਟ ਹੈ ਫਿਰ ਵੀ ਕਹਿੰਦਾ ਸਾਡੀ ਪਹਿਲ ਹੈ। ਫਾਲਸੋ, ਜੇ ਅਗਰ ਇਸ਼ਾਰਾ ਰੋਸੋ ਤੇ ਫਿਰ ਤਾਂ ਪਹਿਲ ਦੇਣੀ ਹੈ। 18 ਨੰਬਰ, la barriere segnalano, ਕਹਿੰਦਾ ਬੈਰੀਅਰ ਦੱਸ ਰਹੇ ਨੇ un percorso ciclabile, ਵੀ ਇੱਕ ਸਾਈਕਲ ਦਾ ਰਸਤਾ ਹੈ। ਫਾਲਸੋ। 19 ਨੰਬਰ, la distanza di sicurezza, ਫਾਸਤੀ ਫਾਸਲਾ deve essere aumentata, ਕਹਿੰਦੇ ਲਾਜ਼ਮੀ ਵਧਾ ਲੈਣਾ। qualora sia difficile valutare, ਜਦੋਂ ਮੁਸ਼ਕਲ ਹੋਵੇ ਅੰਦਾਜ਼ਾ ਲਾਣਾ, il comportamento del conducente che precede, ਉਸ ਡਰਾਈਵਰ ਦੇ ਰਵੱਈਏ ਦਾ ਅੰਦਾਜ਼ਾ ਲਾਣਾ ਮੁਸ਼ਕਲ ਹੋ ਜਿਹੜਾ ਤੁਹਾਡੇ ਅੱਗੇ ਚੱਲ ਰਿਹਾ ਹੈ, ਉਦੋਂ ਕਹਿੰਦੇ distanza ਵਧਾ ਲੈਣਾ। vero। 20 ਨੰਬਰ, il conducente che intende sorpassare, ਕਹਿੰਦਾ ਉਹ ਡਰਾਈਵਰ ਜਿਹੜਾ ਓਵਰਟੇਕ ਕਰਨਾ ਚਾਹੁੰਦਾ ਹੈ। deve tenere conto, ਉਹ ਆਪਣੇ ਮਾਈਂਡ 'ਚ ਰੱਖੇ, di eventuali veicoli, ਉਹਨਾਂ ਗੱਡੀਆਂ ਦਾ ਕਿ provengono, ਜਿਹੜੀਆਂ ਆਉਂਦੀਆਂ ਨੇ dalla direzione opposta, ਆਪੋਜ਼ਿਟ ਡਾਇਰੈਕਸ਼ਨ ਤੋਂ, ਮਤਲਬ ਸਾਹਮਣੇ ਤੋਂ। ਵੇਰੋ ਜੀ, ਓਵਰਟੇਕ ਕਰਨ ਲੱਗਿਆ ਇਹਨਾਂ ਚੀਜ਼ਾਂ ਦਾ ਲਾਜ਼ਮੀ ਖਿਆਲ ਰੱਖਣਾ ਹੁੰਦਾ ਹੈ। ਔਰ ਇੱਥੇ ਜੀ conto ਆਇਆ sempre vero,
ਤੇ ਸ਼ਾਇਦ 3 ਜਾਂ 4 ਫਾਲਸੋ ਨੇ। ਠੀਕ ਹੈ, ਇਹ ਪੁੱਛ ਲਿਆ ਜੇ ਜਿਹਨੂੰ ਨਾ ਪਤਾ ਹੋਇਆ। 21 ਨੰਬਰ, si devono usare gli indicatori di direzione, ਕਹਿੰਦਾ ਲਾਜ਼ਮੀ ਡਾਇਰੈਕਸ਼ਨ ਵਾਲੇ ਇਸ਼ਾਰੇ ਦਾ ਇਸਤੇਮਾਲ ਕਰਨਾ ਦੇਸਤਰੀ ਸੱਜੇ ਦਾ per segnalare ਦੱਸਣੇ ਦੇ ਲਈ ਕਿ si sta per frenare bruscamente, ਵੀ ਮੈਂ ਇੱਕੋਦਮ ਬ੍ਰੇਕ ਲਾਉਣ ਲੱਗਾ। ਕਹਿੰਦਾ ਇਹ ਚੀਜ਼ ਦੱਸਣੇ ਵਾਸਤੇ ਸੱਜੇ ਇਸ਼ਾਰੇ ਦਾ ਇਸਤੇਮਾਲ ਕਰਨਾ ਹੈ ਫਾਲਸੋ। 22 ਨੰਬਰ, assunzione di hashish o di marijuana, ਕਹਿੰਦਾ ਹਸ਼ੀਸ਼ ਦਾ ਇਸਤੇਮਾਲ ਔਰ ਜਿਹੜਾ marijuana ਦਾ ਇਸਤੇਮਾਲ ਜਿਹੜਾ non compromette la facoltà di guida, ਕਹਿੰਦਾ ਇਹ ਡਰਾਈਵਿੰਗ ਦੇ ਨਾਲ ਕੰਪਰੋਮਾਈਜ਼ ਨਹੀਂ ਹੁੰਦਾ, ਕੋਈ ਸਮਝੌਤਾ ਨਹੀਂ ਹੁੰਦਾ ਫਾਲਸੋ। ਕਿ ਨਸ਼ਾ ਕੋਈ ਵੀ ਹੈ ਉਹ ਕੰਪਰੋਮਾਈਜ਼ ਹੀ ਮਤਲਬ ਕੰਪਰੋਮਾਈਜ਼ ਹੀ ਹੋਵੇਗਾ। 23 ਨੰਬਰ, distrarsi alla guida, ਕਹਿੰਦਾ ਜਿਹੜਾ ਡਰਾਈਵਰ ਤੋਂ ਧਿਆਨ ਹਟਾਉਂਦੇ ਹੋ può causare incidenti stradali, ਇਹ ਸੜਕ ਤੇ ਐਕਸੀਡੈਂਟ ਦੀ ਵਜ੍ਹਾ ਬਣ ਸਕਦਾ ਹੈ। ਕਿ possono comportare gravi conseguenze, ਜਿਹਦੇ ਖਤਰਨਾਕ ਜਿਹੜੇ ਨਤੀਜੇ ਹੋ ਸਕਦੇ ਨੇ ਵੇਰੋ। ਅੱਛਾ ਜੀ, ਇੱਥੇ ਗ੍ਰਾਵੀ ਆ ਗਿਆ, ਇਹ ਵੀ ਪੁੱਛ ਲਵਿਆ ਜੇ ਕੀ ਹੈ। ਠੀਕ ਹੈ, ਮੈਨੂੰ ਨਹੀਂ ਹੋ ਸਹੀ ਤਰ੍ਹਾਂ ਯਾਦ। 24 ਨੰਬਰ, ਸਟਾਪ ਦਾ ਨਿਸ਼ਾਨ ਹੈ। il segnale raffigurato si trova, ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹ ਮਿਲੇਗਾ al incrocio ਚੌਕ ਤੇ con una strada, ਉਹ ਸੜਕ ਦੇ ਨਾਲ con dritto di precedenza, ਜਿਹਦੀ ਸਿੱਧਿਆਂ ਪਹਿਲੇ ਵੇਰੋ। 25 ਨੰਬਰ ਜੀ, ਇਸ ਨਿਸ਼ਾਨ ਦਾ ਕੀ ਮਤਲਬ ਹੈ? ਇਹ ਨਿਸ਼ਾਨ ਕਿੱਥੇ ਲੱਗਿਆ ਹੁੰਦਾ ਹੈ? ਇਹ ਦੱਸ ਰਿਹਾ ਹੈ ਕਿ ਇਸ ਜਗ੍ਹਾ ਤੇ ਤੁਸੀਂ ਆਪਣਾ ਕੈਂਪ ਲਾ ਸਕਦੇ ਹੋ, ਜਾਂ ਤੁਹਾਡੇ ਕੋਲ ਕੰਪਰ ਜਾਂ ਆਟੋ ਕਾਰਵਾਨ ਹੈ, ਤੁਸੀਂ ਉਹ ਗੱਡੀ ਵੀ ਇੱਥੇ ਆਪਣੀ ਪਾਰਕਿੰਗ ਲਾ ਸਕਦੇ ਹੋ, ਮਤਲਬ ਇਹ ਕੈਂਪਿੰਗ ਵਾਸਤੇ ਜਗ੍ਹਾ ਬਣੀ ਹੈ। il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ una zona destinata, ਵੀ ਇੱਕ ਜ਼ੋਨਾ ਇਹ ਬਣਾਇਆ ਗਿਆ ਹੈ alla sosta di caravan ed autocaravan ਵਾਸਤੇ ed al campeggio, ਤੇ ਕੈਂਪਿੰਗ ਦੇ ਵਾਸਤੇ ਵੇਰੋ। 26 ਨੰਬਰ, la distanza di sicurezza fasti, ਫਾਸਲਾ dipende, ਕਹਿੰਦਾ ਡਿਪੈਂਡ ਕਰਦਾ ਹੈ dal efficienza del freno a mano, ਹੈਂਡ ਬ੍ਰੇਕ ਦੇ ਕੰਮ ਕਰਨ ਤੇ ਕਹਿੰਦਾ ਡਿਪੈਂਡ ਕਰਦਾ ਹੈ ਫਾਲਸੋ। ਹੈਂਡ ਬ੍ਰੇਕ ਦਾ ਤਰਲਾ ਹੀ ਕੋਈ ਡਿਸਟੈਂਸ ਹੈ ਨਾ। 27 ਨੰਬਰ ਦੀ ਤਸਵੀਰ ਵੇਖ ਲਓ, ਪਹਿਲਾਂ ਆਰ ਗੱਡੀ ਜਾਏਦੀ, ਫਿਰ ਡੀ ਤੇ ਫਿਰ ਐਫ, ਬਿਲਕੁਲ ਆਸਾਨ ਹੈ। nel intersezione di figura, ਕਹਿੰਦਾ ਇਸ ਚੌਕ ਦੇ ਵਿੱਚ il veicolo di, ਦੀ ਡੀ ਗੱਡੀ ਹੈ transita prima del veicolo F, ਕਹਿੰਦਾ ਐਫ ਨਾਲੋਂ ਪਹਿਲਾਂ ਚੱਲੇ ਦੀ ਵੇਰੋ ਜੀ। ਠੀਕ ਹੈ ਜੀ, ਕਿਉਂਕਿ ਡੀ ਐਫ ਨਾਲ ਪਹਿਲਾਂ ਜਾ ਰਹੀ ਹੈ, ਇਹਨਾਂ ਫਾਲਸੋ ਕੀਤੀ ਹੈ, ਲੇਕਿਨ ਵੇਰੋ ਇਹ ਇੱਕ ਹੀ ਇਹਨਾਂ ਦੀ ਗਲਤੀ ਹੈ, ਬਿਲਕੁਲ ਆਸਾਨ ਸੀ। ਲੇਕਿਨ ਬਾਜ਼ ਦਫਾ ਹੁੰਦਾ ਹੈ ਕਿ ਜਿਹੜੇ ਆਸਾਨ ਸਵਾਲ ਹੁੰਦੇ ਨੇ ਉੱਥੇ ਬੰਦਾ ਉਹਨਾਂ ਨੂੰ ਜ਼ਿਆਦਾ ਰਿਲੈਕਸ ਹੋ ਕੇ ਉਹ ਵੀ ਗਲਤੀ ਕਰ ਲੈਂਦਾ ਹੈ, ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ। 28 ਨੰਬਰ, ਨਈ ਕਾਰਵਾਨ, ਕਹਿੰਦਾ ਕਾਰਵਾਨ ਦੇ ਵਿੱਚ per ridurre il rischio di ribaltamento in curva, ਜਿਹੜਾ ਮੋੜ ਦੇ ਵਿੱਚ ਰਿਸਕ ਹੁੰਦਾ ਹੈ ਉਲਟਣੇ ਦਾ, ਕਹਿੰਦਾ ਇਸ ਰਿਸਕ ਨੂੰ ਘਟਾਉਣ ਦੇ ਲਈ occorre sistemare il carico, ਕਹਿੰਦਾ ਜ਼ਰੂਰੀ ਹੈ ਕਿ ਫਿਰ ਤੁਸੀਂ ਸਮਾਨ ਰੱਖੋ in modo ਇਸ ਤਰੀਕੇ ਨਾਲ il più possibile equilibrato, ਜਿਤਨਾ ਹੋ ਸਕਦਾ ਹੈ ਬਰਾਬਰ ਬੈਲੈਂਸ ਕਰਕੇ ਰੱਖੋ tra lato destro e sinistro, ਸੱਜੀ ਔਰ ਖੱਬੀ ਸਾਈਡ ਦੇ ਵੇਰੋ। 29 ਨੰਬਰ, sulle strade in cui vige obbligo di catene, ਕਹਿੰਦਾ ਉਹਨਾਂ ਸੜਕਾਂ ਦੇ ਉੱਤੇ ਜਿੱਥੇ ਕਤੇਨੇ ਲਾਗੂ ਹੋਣ in caso di nevicata, ਉਦੋਂ ਜਦੋਂ ਬਰਫ਼ਬਾਰੀ ਹੋ ਰਹੀ ਹੋਵੇ ai conducenti dei veicoli a due ruote, ਕਹਿੰਦੇ ਦੋ ਟਾਇਰਾਂ ਵਾਲੀ ਗੱਡੀ ਦੇ ਡਰਾਈਵਰ ਨੇ ਇਹ comunque connesso di circolare, ਕਹਿੰਦੇ ਇਹਨਾਂ ਨੂੰ ਫਿਰ ਵੀ ਚੱਲਣ ਦੀ ਇਜਾਜ਼ਤ ਹੈ ਫਾਲਸੋ ਜੀ, ਨਹੀਂ ਇਜਾਜ਼ਤ। 3 ਨੰਬਰ, il ribaltamento in curva del veicolo, ਕਹਿੰਦੇ ਜਿਹੜੀ ਗੱਡੀ ਮੋੜ ਦੇ ਵਿੱਚ ਉਲਟਦੀ ਹੈ ਇਹ favorito da una ridotta distanza, ਕਹਿੰਦਾ ਇਹਦੀ ਮਦਦ ਕਰਦਾ ਹੈ ਘੱਟ ਫਾਸਲਾ fra rote, ਜਿਹੜਾ ਟਾਇਰਾਂ ਦੇ ਦਰਮਿਆਨ ਰਹਿ ਜਾਂਦਾ dello stesso asse, ਇੱਕੋ ਹੀ ਐਕਸਲ ਦਾ ਵੇਰੋ ਜੀ। ਅੱਛਾ ਜੀ, ਅੱਗੇ ਉਹਨੇ ਕਰੇਜਾਤਾ ਸਟ੍ਰੇਤਾ ਲਿਖ ਦਿੱਤਾ ਹੈ, ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਜਦੋਂ ਕਰੇਜਾਤਾ ਸਟ੍ਰੇਤਾ ਹੋਵੇ, ਤੰਗ ਹੋਵੇ, ਮੋੜ ਹੋਵੇ, ਇੱਥੇ ਗੱਡੀ ਜਿਹੜੀ ਹੈ ਮੋੜ ਦੇ ਵਿੱਚ ਉਲਟਣ ਦੇ ਚਾਂਸ ਇਹਦੇ ਵੱਧ ਜਾਂਦੇ ਨੇ। ਠੀਕ ਹੈ, ਇਸੇ ਦਾ ਆਪਣਾ ਜਿਹੜਾ ਨਿਸ਼ਾਨੀ ਲਾ ਲੈਣੀ ਅਗਰ ਕਿਸੇ ਨੂੰ ਨਾ ਸਮਝ ਲੱਗੇ ਤਾਂ।